ਹਾਂਜੀ, ਤੇ ਬਾਕੀ ਤੁਸੀਂ ਨਾ ਨਜ਼ਲੇ ਜ਼ੁਕਾਮ ਦੀ ਗੱਲ ਕੀਤੀ ਸੀ। ਹਾਂਜੀ। ਵਾਕਿਆ ਹੀ ਅੱਜ ਕੱਲ੍ਹ ਜਿਹਨੂੰ ਵੀ ਪੁੱਛੋ ਉਹਨੂੰ ਬਹੁਤ ਜ਼ਿਆਦਾ ਜਿੱਦਾਂ ਹੁੰਦਾ ਇਹ ਨਜ਼ਲਾ ਜ਼ੁਕਾਮ ਖੰਘ, ਇਹ ਜਿੱਦਾਂ ਫੁਹਾਰਾ ਜਿਹਾ ਹੀ ਚੱਲ ਪਿਆ। ਤੇ ਜਦੋਂ ਜ਼ਿਆਦਾ ਹੀ ਕਿਸੇ ਦਾ ਵੱਧ ਜਾਂਦਾ ਤਾਂ ਵਾਕਈ ਉਹਦਾ ਕਰੋਨਾ ਪੋਜ਼ਿਟਿਵ ਆ ਜਾਂਦਾ ਆ। ਤੇ ਇਹ ਨਹੀਂ ਪਤਾ ਵੀ ਕਿੱਦਾਂ ਆਉਂਦਾ ਆ, ਪਰ ਕਈ ਵਾਰੀ ਆ ਜਾਂਦਾ ਤੇ ਕਈ ਵਾਰ ਉਹਦਾ ਨਹੀਂ ਵੀ ਆਉਂਦਾ। ਟੈਸਟਾਂ ਦੇ ਵਿੱਚ ਉਹ 'ਚ ਕਰੋਨਾ ਲਿਖ ਦਿੱਤਾ ਗਿਆ। ਉਹੀ ਤਾਂ ਗੱਲ ਆ, ਉਹ ਜਿੱਦਾਂ ਕਰੋਨੇ ਦਾ ਨਾਂ ਦੇ ਦਿੱਤਾ ਗਿਆ ਕਰਕੇ ਤੇ ਉਹ ਆ ਜਾਂਦਾ। ਪਰ ਇਹ ਹੈ ਫਲੂ ਥੋੜਾ ਮਾੜਾ ਹੀ ਆ, ਕਿਉਂਕਿ ਇੱਕ ਤਾਂ ਇਹ ਜਲਦੀ ਹਟਦਾ ਨੀ ਗਾ, ਦੂਜਾ ਇਹ 'ਚ ਖੰਘ ਬਹੁਤ ਹੁੰਦੀ ਆ। ਹਾਂਜੀ ਹਾਂਜੀ ਹਾਂਜੀ, ਤਾਂ ਕਰਕੇ ਥੋੜੀ ਲੋਕੀ ਡਰ ਜਾਂਦੇ ਆ ਵੀ ਮਤਲਬ ਖੰਘ ਜਦੋਂ ਛੇਤੀ ਠੀਕ ਨਹੀਂ ਹੁੰਦੀ ਹੈ ਨਾ। ਹਾਂਜੀ। ਇਹਦੇ ਲਈ ਮੈਂ ਨਾ ਇੱਕ ਪੜ੍ਹ ਰਹੀ ਸੀਗੀ, ਮੇਰੇ ਕੋਲ ਬਹੁਤ ਪੁਰਾਣੀ ਬੁੱਕ ਪਈ ਸੀਗੀ ਜਿੱਦਾਂ। ਹਾਂਜੀ। ਤੇ ਉਹਦੇ ਤੇ ਲਿਖਿਆ ਆ ਵੀ ਤੁਸੀਂ ਸੁਹਾਗੇ ਨੂੰ ਜਿੱਦਾਂ ਤਵੇ ਦੇ ਉੱਪਰ ਉਹਦੀ ਖਿੱਲ ਕਰਕੇ ਤੇ ਉਹਨੂੰ ਬਰੀਕ ਪੀਸ ਕੇ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਰੱਖ ਲਓ, ਹਨਾ। ਹਾਂਜੀ। ਤੇ ਜਦੋਂ ਵੀ ਤੁਹਾਨੂੰ ਮੌਸਮ ਦੇ ਹਿਸਾਬ ਨਾਲ ਨਜ਼ਲਾ ਜ਼ੁਕਾਮ ਹੁੰਦਾ ਆ ਤੇ ਥੋੜਾ ਜਿਹਾ ਗਰਮ ਪਾਣੀ ਲੈ ਕੇ ਤੇ ਉਹ ਥੋੜਾ ਜਿਹਾ ਵਿੱਚ ਸੁਹਾਗਾ ਪਾ ਕੇ ਤਾਂ ਉਹ ਦਿਹਾੜੀ ਦੇ ਵਿੱਚ 2-3 ਵਾਰ ਲਵੋ। ਠੀਕ ਹੈ। ਹਾਂਜੀ, ਗਰਮ ਪਾਣੀ 'ਚ ਪਾ ਕੇ। ਤਾਂ ਇੱਕ ਉਹਨਾਂ ਲਿਖਿਆ ਕਿ 7 ਕਾਲੀਆਂ ਮਿਰਚਾਂ ਲੈਣੀਆਂ ਤੇ 7 ਪਤਾਸੇ ਲੈਣੀਆਂ। ਤੇ ਇਹਨੂੰ ਜਿੱਦਾਂ ਪਾਈਆ ਕੁ ਪਾਣੀ ਦੇ ਵਿੱਚ, ਕਿਉਂਕਿ ਉਹਨਾਂ ਨੇ ਇੰਡੀਆ ਦੀ ਇਹ ਆ ਤੇ ਉਹਦੇ ਹਿਸਾਬ ਨਾਲ ਲਿਖਿਆ ਆ ਉਹਨਾਂ ਨੇ ਕਿ ਪਾਈਆ ਕੁ ਪਾਣੀ ਦੇ ਵਿੱਚ ਪਾ ਕੇ ਇਹਨੂੰ ਪਕਾ ਲੈਣਾ। ਤੇ ਜਦੋਂ ਉਹਦਾ ਚੌਥਾ ਹਿੱਸਾ ਰਹਿ ਜਾਵੇ ਤੇ ਉਹਨੂੰ ਗਰਮ ਗਰਮ ਪੀ ਲੈਣਾ। ਤੇ 15 ਕੁ ਮਿੰਟਾਂ ਲਈ ਜਿੱਦਾਂ ਕੋਈ ਕੱਪੜਾ ਕੁੱਪੜਾ ਲੈ ਕੇ ਤਾਂ ਸੌਂ ਜਾਣਾ, ਜਿੱਦਾਂ ਮਤਲਬ ਕਿ ਹਵਾ ਨਹੀਂ ਲੱਗਣੀ ਚਾਹੀਦੀ। ਹਾਂਜੀ। ਫਿਰ ਇੱਕ ਉਹਨਾਂ ਨੇ ਦੱਸਿਆ ਕਿ ਤਾਜ਼ਾ ਤੁਲਸੀ ਦੇ ਪੱਤੇ ਹਾਂਜੀ ਜਾਂ ਉਹਨਾਂ ਦਾ ਚੂਰਨ ਮਿਲ ਜਾਵੇ ਜਿੱਦਾਂ, ਤੇ ਉਹਦਾ ਜਿੱਦਾਂ ਜੇ ਚੂਰਨ ਆ ਫਿਰ ਜਿੱਦਾਂ ਮਤਲਬ ਲੈ ਲੈਣਾ ਕਿ ਚੌਥਾ ਕੁ ਹਿੱਸਾ ਲੈ ਲਓ ਕਿ ਚਮਚੇ ਦਾ। ਤੇ ਉਹਦੇ ਵਿੱਚ ਜਿੱਦਾਂ ਅਦਰਕ ਪਾਉਣਾ ਆ ਤਾਜ਼ਾ, ਤੇ ਸੌਂਫ ਪਾਉਣੀ ਆ, ਤੇ ਇਹ ਸਾਰੀਆਂ ਚੀਜ਼ਾਂ ਤੇ 7 ਕਾਲੀਆਂ ਮਿਰਚਾਂ ਪਾਉਣੀਆਂ ਆ। ਤੇ ਇਹਨਾਂ ਨੂੰ ਥੋੜਾ ਥੋੜਾ ਕੁੱਟ ਕੇ ਤੇ 200 ਗ੍ਰਾਮ ਪਾਣੀ ਦੇ ਵਿੱਚ ਪਾ ਕੇ 2 ਮਿੰਟ ਲਈ ਸਿਰਫ ਉਬਾਲਣਾ ਆ। ਤੇ ਬਾਅਦ 'ਚ ਇਹਨੂੰ ਛਾਣ ਕੇ ਤਾਂ ਰੱਖ ਲੈਣਾ। ਤੇ ਫਿਰ ਇਹਦੇ ਵਿੱਚ ਤੁਸੀਂ ਥੋੜਾ ਦੁੱਧ ਵੀ ਪਾ ਸਕਦੇ ਆ, ਥੋੜੀ ਸ਼ੱਕਰ ਜਾਂ ਖੰਡ ਵੀ ਪਾ ਸਕਦੇ ਆ, ਹਨਾ। ਤੇ ਇਹਨੂੰ ਫਿਰ ਏਦਾਂ ਲੈਣਾ ਵੀ ਜਿੱਦਾਂ ਮਤਲਬ ਗਰਮ ਗਰਮ ਪੀ ਕੇ ਉਦੋਂ ਵੀ ਤੁਸੀਂ ਕੱਪੜਾ ਲੈ ਕੇ ਸੌਂ ਜਾਣਾ ਕਿ ਹਵਾ ਨਾ ਲੱਗੇ। ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਆ। ਜੇ ਤੁਸੀਂ ਬੱਚਿਆਂ ਨੂੰ ਦੇਣੀ ਆ ਤਾਂ ਫਿਰ ਤੁਸੀਂ ਇਹਦੇ ਤੋਂ ਅੱਧੀਆਂ ਚੀਜ਼ਾਂ ਕਰ ਦਿਓ, ਚਮਚੇ ਨਾਲ ਦੇ ਦਿਓ। ਹਾਂਜੀ, ਚਮਚੇ ਨਾਲ ਦੇ ਦਿਓ। ਤੇ ਪਰ ਇਹਨਾਂ ਚੀਜ਼ਾਂ ਨਾਲ ਫਰਕ ਬਹੁਤ ਪੈਂਦਾ ਨਜ਼ਲਾ ਜ਼ੁਕਾਮ ਜਿਹੜਾ ਹੁੰਦਾ ਆ ਉਹਦੇ ਲਈ। ਹਾਂਜੀ। ਤੇ ਮੈਂ ਸੁਣਦੀ ਹਾਂ ਵੀ ਜੇ ਮੇਰੇ ਇਹਦੇ ਲਈ ਜ਼ਰੂਰ ਕੋਈ ਫੋੜੇ ਉਹਦੇ ਲਈ ਦੱਸੇ। ਬਥੇਰੇ ਡਾਕਟਰ ਆ ਗਏ ਆ, ਦੇਖਦੇ ਆ ਤੁਹਾਨੂੰ ਵੀ ਕੋਈ ਦੱਸ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਕੁਲਵੰਤ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਮੈਂ ਪੁੱਛਣਾ ਸੀਗਾ, ਮੇਰਾ ਹੋਮੋਗਲੋਬਨ ਬਹੁਤ ਘਟਦਾ ਆ